ਆਮ ਆਦਮੀ ਪਾਰਟੀ ਕੋਲੇ ਨਾ ਪੰਜਾਬ ਦਾ ਕੋਈ ਹੱਕ ਆ, ਨਾ ਸਿੱਖ ਪੰਥ ਦਾ ਕੋਈ ਹੱਕ। ਆਮ ਆਦਮੀ ਪਾਰਟੀ ਉਸੇ ਤਰ੍ਹਾਂ ਦੀ ਪਾਰਟੀ ਹੈ ਜਿਹੀ ਜੀ ਭਾਜਪਾ, ਜਿਹੀ ਜੀ ਕਾਂਗਰਸ ਆ। ਤੁਸੀਂ ਯਾਦ ਕਰੋ ਜਦੋਂ ਗਿਆਨ ਤਬਾਦਲਾ ਸਮਝੌਤਾ ਹੋਇਆ, ਕੇਜਰੀਵਾਲ ਉੱਥੇ ਕੀ ਬੋਲਿਆ, ਹੁਣ ਤੱਕ ਅਸੀਂ ਸੂਬਿਆਂ ਦੇ ਤੌਰ ਤੇ ਸੋਚਦੇ ਸੀ, ਆਓ ਹੁਣ ਇੱਕ ਦੇਸ਼ ਦੇ ਤੌਰ ਤੇ ਸੋਚੀਏ। ਤੇ ਫੁੱਲਾਂ ਦਾ ਗੁਲਦਸਤਾ ਜਿਹੜਾ ਅਸੀਂ ਕਹਿੰਦੇ ਆ, ਇਹਨੂੰ ਪੀ ਕੇ ਜਿਹੜੀ ਭਗਵੀਂ ਚਟਣੀ ਬਣਾਉਣ ਨੂੰ ਫਿਰਦੇ ਨੇ, ਇਹ ਨਹੀਂ ਬਣਨੀ ਬਾਈ ਜੀ। ਇਹ ਦੇਸ਼ ਟੁੱਟੂਗਾ। ਇਕੱਠੇ ਰਿਹਾ ਜਾ ਸਕਦਾ ਬਰਾਬਰੀ ਦੇ ਆਧਾਰ ਤੇ। ਬਰਾਬਰੀ ਦੇ ਆਧਾਰ ਤੇ ਸਾਰਾ ਢਾਂਚਾ ਬਦਲਣਾ ਪੈਣਾ। ਇਹ ਮੈਜੋਰਟੀ ਮਿਨੋਰਟੀ ਹੈ ਜਿਹੜੀ, ਇਸੇ ਕਰਕੇ ਤਾਂ ਉਦੋਂ ਮੁਸਲਿਮ ਲੀਗ ਕਿਉਂ ਭੱਜੀ। ਜਦੋਂ ਗੱਲਾਂ ਹੋਈਆਂ, ਇਹ ਕਹਿੰਦੇ ਬਾਅਦ 'ਚ ਫੈਸਲੇ ਅਸੀਂ ਬਹੁਤ ਸੰਮਤੀ ਨਾਲ ਲਵਾਂਗੇ, ਤੇ ਉਹ ਕਹਿੰਦੇ ਵੀ ਸਾਨੂੰ ਆਪਦਾ ਦੇਸ਼ ਚਾਹੀਦਾ, ਚਾਹੇ ਕਾਗਜ਼ ਤੇ ਪੈਨਸਲ ਲਾ ਕੇ ਚਾਹੇ ਅੱਡੀ ਹੋਵੇ। ਇਹ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਇਹ ਕਰਨਗੇ। ਸਿੱਖਾਂ ਨੇ ਚਲੋ ਅੱਡ ਫੈਸਲਾ ਜੋੜਿਆ। ਇਸ ਕਰਕੇ ਜਿਹੜਾ ਉਹ ਬਦਲੇ ਬਿਨਾ ਆਮ ਆਦਮੀ ਪਾਰਟੀ ਹਿੰਦੂ ਰਾਸ਼ਟਰਵਾਦੀ ਪਾਰਟੀ ਆ। ਕੋਈ ਰਾਮ ਦਾ ਨਾਮ ਜਪਦਾ, ਕੋਈ ਹਨੂਮਾਨ ਦਾ ਨਾਮ ਜਪਦਾ। ਫੈਡਰਲ ਢਾਂਚਾ, ਰਾਜਾਂ ਦੇ ਵੱਧ ਅਧਿਕਾਰ ਇਹਨਾਂ ਦਾ ਏਜੰਡਾ ਨਹੀਂ। ਆਮ ਆਦਮੀ ਪਾਰਟੀ ਦਾ ਪੰਜਾਬ 'ਚ ਕੋਈ ਭਵਿੱਖ ਨਹੀਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪੰਜਾਬ ਤੜਫ ਰਿਹਾ ਦੋਨਾਂ ਪੱਖਾਂ ਤੋਂ, ਸਮਾਜਿਕ ਪੱਖੋਂ ਵੀ, ਆਰਥਿਕ ਪੱਖੋਂ ਵੀ, ਸਿਆਸੀ ਪੱਖੋਂ ਵੀ, ਵਿਚਾਰਕ ਪੱਖੋਂ ਵੀ। ਬਦਲਵਾਂ ਵਿਚਾਰ ਆ ਜਿਹੜਾ, ਜਦੋਂ ਤੱਕ ਉਹ ਨਹੀਂ ਆਉਂਦਾ, ਦੁਨੀਆ ਦੀ ਕੋਈ ਤਾਕਤ ਆ ਜੇ, ਜਦੋਂ ਤੱਕ ਪੰਜਾਬ ਦਾ ਜਿਹੜਾ ਧਰਤੀ ਦਾ ਫਲਸਫਾ, ਬਾਬੇ ਗੁਰੂ ਨਾਨਕ ਦਾ ਫਲਸਫਾ, ਉਹਨੂੰ ਤੁਸੀਂ ਆਧਾਰ ਨਹੀਂ ਬਣਾਉਂਦੇ। ਠੀਕ ਆ, ਅੱਜ ਦੇ ਯੁੱਗ 'ਚ ਹੋਰ ਬਹੁਤ ਸਾਰੀਆਂ ਗੱਲਾਂ ਨੇ, ਤੁਸੀਂ ਪਰ ਉਹਦਾ ਆਧਾਰ ਉਹੀ ਹੋ, ਸਰਬੱਤ ਦੇ ਭਲੇ 'ਚ ਮਾਨ ਕੀ ਜਾਤ ਸਵੇ ਕੇ ਪਹਿਚਾਨਬੋ, ਜਾਂ ਤੁਸੀਂ ਪਾਤਸ਼ਾਹੀ ਦਾ ਵਾ ਉਹਨੂੰ ਕਹਿ ਲਓ ਤੁਸੀਂ। ਉਹ ਆਧਾਰ ਬਣਾਏ ਬਿਨਾਂ ਪੰਜਾਬ ਦੇ ਵਿੱਚ ਨਾ ਕਿਸੇ ਦਾ ਸਥਾਈ ਰਾਜ ਹੋ ਸਕਦਾ, ਨਾ ਪੰਜਾਬ ਦੀ ਮੁਕਤੀ ਹੋ ਸਕਦੀ ਹੈ। ਜਿੰਨਾ ਮਰਜ਼ੀ ਜ਼ੋਰ ਕਾਮਰੇਡ ਲਾ ਲੈਣ, ਜਿੰਨਾ ਮਰਜ਼ੀ ਜ਼ੋਰ ਖਾਲਿਸਤਾਨੀ ਲਾ ਲੈਣ, ਜਿੰਨਾ ਕਿ ਇਕਸੁਰਤਾ ਬਾਬੇ ਗੁਰੂ ਨਾਨਕ ਦੇ ਫਲਸਫੇ ਨਾਲ ਜਿਹਦੀ ਜਿੰਨੀ ਕੁ ਹੋਊਗੀ ਉਹਨਾਂ ਕੋਲ ਮਿਲ ਜੂ। ਨਹੀਂ ਤਾਂ ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ।